ਅੱਜ ਕਈ ਸਟੇਟਾਂ ਦੇ ਵਿੱਚ ਪ੍ਰਾਇਮਰੀ ਇਲੈਕਸ਼ਨ ਹੈਗੀ ਆ। ਉੱਥੇ ਜਿਹੜੀਆਂ ਆ ਵੋਟਾਂ ਪੈ ਰਹੀਆਂ ਹੈਗੀਆਂ। ਹਜੇ ਕੁਛ ਹਫ਼ਤੇ ਪਹਿਲਾਂ ਜਿਹੜਾ ਮਿਸ਼ੀਗਨ ਦੇ ਵਿੱਚ ਵੀ ਵੋਟਾਂ ਪਈਆਂ ਸੀਗੀਆਂ। ਆਪਾਂ ਨੂੰ ਪਤਾ ਉਹਨਾਂ ਦੇ ਜਿਹੜੇ ਕੀ ਰਿਜ਼ਲਟ ਆਏ ਹੈਗੇ ਆ। ਸੋ ਹੁਣ ਅੱਜ ਮੰਗਲਵਾਰ ਜਾਣੀ ਕਿ ਅਗਸਤ 18 ਨੂੰ ਪ੍ਰਾਇਮਰੀ ਇਲੈਕਸ਼ਨ ਆ ਅਲਾਸਕਾ, ਫਲੋਰੀਡਾ ਤੇ ਵਾਇਓਮਿੰਗ ਦੇ ਵਿੱਚ। ਉਹ ਤੋਂ ਬਾਅਦ ਫਿਰ ਨਵੰਬਰ ਦੇ ਵਿੱਚ ਜਿਹੜੀਆਂ ਮਿਡ ਟਰਮ ਇਲੈਕਸ਼ਨ ਹੋਣੀਆਂ ਹੈਗੀਆਂ। ਅਲਾਸਕਾ ਜਿਹੜਾ ਇੱਕ ਟੌਪ ਦਾ ਬੈਟਲ ਗਰਾਊਂਡ ਆ ਦੋਨਾਂ ਪਾਰਟੀਆਂ ਦੇ ਲਈ। ਇਨਕੰਬੈਂਟ ਰਿਪਬਲਿਕਨ ਸੈਨੇਟਰ ਡੈਨ ਸੁਲੀਵਨ ਤੇ ਉਹਦੇ ਜਿਹੜੇ ਫਾਈਨਲ ਜਿਹੜੇ ਚੈਲੰਜਰ ਹੈਗੇ ਆ ਡੈਮੋਕ੍ਰੈਟਿਕ ਰਿਪਰੈਜ਼ੈਂਟੇਟਿਵ ਮੈਰੀ ਪੈਲਟੋਲਾ, ਉਹਨਾਂ ਦੇ ਜਿਹੜੇ ਟੈਕਸ ਰਿਵੀਜ਼ਨ ਦੇ ਸੰਬੰਧ ਦੇ ਵਿੱਚ ਜਿਹੜਾ ਇਹ ਫਾਈਟ ਚੱਲ ਰਹੀ ਹੈਗੀ ਆ। ਫਲੋਰੀਡਾ ਦੇ ਵਿੱਚ ਗਵਰਨਰ ਦੀ ਇਲੈਕਸ਼ਨ ਹੋ ਰਹੀ ਆ, ਸੈਨੇਟ ਪ੍ਰਾਇਮਰੀਜ਼ ਤੇ ਡਾਟਾ ਸੈਂਟਰ ਉੱਥੇ ਇੱਕ ਮੇਨ ਇਸ਼ੂ ਬਣ ਰਿਹਾ ਹੈਗਾ। ਵਾਇਓਮਿੰਗ ਸਟੇਟ ਦੇ ਵਿੱਚ ਜੋ ਕ੍ਰਿਪਟੋ ਕੁਈਨ ਆ ਰਿਪਬਲਿਕਨ ਸੈਨੇਟਰ ਸਿੰਥੀਆ ਲੂਮਿਸ, ਜੋ ਉਹ ਰਿਟਾਇਰ ਹੋ ਰਹੀ ਆ, ਉਹਦੀ ਜਗ੍ਹਾ ਦੇ ਉੱਤੇ ਜਿਹੜੀ ਇਲੈਕਸ਼ਨ ਹੋ ਰਹੀ ਆ। ਸੋ ਇਹ ਬੜੀਆਂ ਇੰਪੋਰਟੈਂਟ ਇਲੈਕਸ਼ਨਸ ਹੈਗੀਆਂ। ਤੇ ਸਾਡੇ ਕੈਲੀਫੋਰਨੀਆ ਦੇ ਵਿੱਚ ਡਿਸਟ੍ਰਿਕਟ 14 ਚ ਇੱਕ ਬਹੁਤ ਹੀ ਇੰਪੋਰਟੈਂਟ ਇਲੈਕਸ਼ਨ ਹੋ ਰਹੀ ਹੈ। ਐਰਿਕ ਸਵੈਲਵਲ ਜੋ ਸਾਬਕਾ ਕਾਂਗਰਸਮੈਨ ਸੀ, ਜਿਨ੍ਹਾਂ ਦੇ ਉੱਤੇ ਸੈਕਸ਼ੂਅਲ ਅਸੌਲਟ ਦੇ ਜਿਹੜੇ ਹਰਾਸਮੈਂਟ ਦੇ ਚਾਰजेस ਲੱਗੇ ਸੀ, ਉਹ ਕੁਇਟ ਕਰ ਗਏ। ਉਹਨਾਂ ਦੀ ਜਗ੍ਹਾ ਦੇ ਉੱਤੇ ਅੱਜ ਇਲੈਕਸ਼ਨ ਹੋਣੀ ਹੈਗੀ ਆ। ਸੋ ਜਿਹੜੇ ਅੱਜ ਕਾਂਗਰਸ ਵੂਮਨ, ਦੋਨੋਂ ਹੀ ਕਾਂਗਰਸ ਵੂਮਨ ਲੜ ਰਹੀਆਂ ਆ, ਜਿਹੜੀ ਵੀ ਜਿੱਤੂਗੀ ਤੇ ਉਹ ਫਿਰ ਦਸੰਬਰ ਤੱਕ ਸਰਵ ਕਰੂਗੀ ਤੇ ਨਵੰਬਰ ਦੇ ਵਿੱਚ ਫੇਰ ਇਲੈਕਸ਼ਨ ਹੋਣੀ ਇਹਨਾਂ ਦੀ। ਸੋ ਸੈਨ ਫਰਾਂਸਿਸਕੋ ਬੇ ਏਰੀਏ ਦੇ ਜਿਹੜੇ ਵੋਟਰਸ ਹੈਗੇ ਆ ਬੜੇ ਧਿਆਨ ਨਾਲ ਸੁਣ, ਕੁਝ ਪੁਆਇੰਟ ਜਿਹੜੇ ਆ ਮੈਂ ਡਿਸਕਸ ਕਰਨੇ ਆ। ਇੰਨੀ ਹੌਟ ਇਹ ਇਲੈਕਸ਼ਨ ਬਣੀ ਹੋਈ ਆ। ਆਇਸ਼ਾ ਬਹਾਵ ਤੇ ਦੂਸਰੇ ਪਾਸੇ ਹੈਗੀ ਮਲੀਸਾ ਹਰਨਾਂਡੇਸ। ਜਿਹੜਾ ਏਪੈਕ ਆ ਜਾਂ ਵੱਡੇ ਗਰੁੱਪ ਆ, ਉਹਨਾਂ ਨੇ ਮਿਲੀਅਨਸ ਆਫ ਡਾਲਰ ਜਿਹੜੇ ਆ ਮਲੀਸਾ ਹਰਨਾਂਡੇਸ ਦੇ ਉੱਤੇ ਖਰਚੇ ਆ। ਐਸ਼ਾ ਬਹਾਵ ਜਿਹੜੇ ਆ ਉਸਨੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਇਹਨਾਂ ਇਦਾਂ ਦੇ ਜਿਹੜੇ ਹੈਗੇ ਆ ਗਰੁੱਪ, ਉਹਨਾਂ ਤੋਂ ਪੈਸੇ ਨਹੀਂ ਲਏ ਹੈਗੇ। ਕੈਲੀਫੋਰਨੀਆ ਦਾ 14th ਕਾਂਗਰੈਸ਼ਨਲ ਡਿਸਟ੍ਰਿਕਟ ਆ, ਹੈਵਲੀ ਡੈਮੋਕ੍ਰੈਟਿਕ ਡਿਸਟ੍ਰਿਕਟ ਆ। ਦੋਨੋਂ ਹੀ ਡੈਮੋਕ੍ਰੇਟ ਆ। ਸੈਨੇਟਰ ਆਇਸ਼ਾ ਬਹਾਵ ਤੇ ਬੇ ਏਰੀਆ ਰੈਪਿਡ ਟ੍ਰਾਂਸਟ ਦੇ ਡਾਇਰੈਕਟਰ ਮਲੀਸਾ ਹਰਨਾਂਡੇਸ। ਆਇਸ਼ਾ ਬਹਾਵ ਸੈਨੇਟਰ ਆ ਕਰੰਟਲੀ ਕੈਲੀਫੋਰਨੀਆ ਸਟੇਟ ਦੇ ਵਿੱਚ। ਤੇ ਕਿਉਂਕਿ ਪਿਛਲੇ ਜੂਨ ਦੇ ਵਿੱਚ ਇਲੈਕਸ਼ਨ ਹੋਈ ਸੀ ਪ੍ਰਾਇਮਰੀ, ਤੇ ਉਹਦੇ 'ਚ ਕੋਈ ਵੀ 50% ਨਹੀਂ ਲਿਜਾ ਸਕਿਆ। ਬਹਾਵ ਦੇ ਕੋਲ 42% ਆਏ ਸੀ, ਹਰਨਾਂਡੇਸ ਕੋਲ 16। ਤੇ ਉਹ ਤੋਂ ਬਾਅਦ ਤੀਜੀ ਕੈਂਡੀਡੇਟ ਸੀਗੀ, ਉਹ ਭਾਰਤੀ ਮੂਲ ਦੀ ਸੀ, ਜਿਹਨੂੰ HAF ਹਿੰਦੂ ਅਮਰੀਕਨ ਫਾਊਂਡੇਸ਼ਨ ਜਾਂ ਹੋਰ ਇਦਾਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹ ਸਪੋਰਟ ਕਰ ਰਹੀਆਂ ਸੀ, ਰਾਖੀ ਇਸਰਾਨੀ। ਸੋ ਅੱਜ ਇਲੈਕਸ਼ਨ ਆਲਰੇਡੀ ਸ਼ੁਰੂ ਹੋ ਗਈ ਆ। 7 ਵਜੇ ਤੋਂ ਲੈ ਕੇ 8 ਵਜੇ ਤਾਈਂ ਇਹ ਇਲੈਕਸ਼ਨ ਹੋਣੀ ਹੈਗੀ ਆ। ਸੋ ਇਹ ਜਿਹੜੀ ਇਲੈਕਸ਼ਨ ਆ ਇਹ ਬੜਾ ਅਟੈਂਸ਼ਨ ਪੂਰੇ USA ਦੇ ਵਿੱਚ ਖਿੱਚਿਆ ਹੈ, ਕਿਉਂਕਿ ਆਊਟਸਾਈਡਰ ਜਿਹੜੇ ਗਰੁੱਪ ਆ, ਅਮਰੀਕਨ ਇਜ਼ਰਾਈਲ ਪਬਲਿਕ ਅਫੇਅਰ ਕਮੇਟੀ ਇੱਕ ਪ੍ਰੋ ਇਜ਼ਰਾਈਲੀ ਲੌਬੀਸਟ ਆਰਗੇਨਾਈਜੇਸ਼ਨ ਆ, ਯੂਨਾਈਟਿਡ ਡੈਮੋਕ੍ਰੇਸੀ ਪ੍ਰੋਜੈਕਟ, ਇਹਨਾਂ ਨੇ ਤੇ ਐਪਿਕ, ਇਹਨਾਂ ਨੇ 1.2 ਮਿਲੀਅਨ ਡਾਲਰ ਇਸ ਰੇਸ ਦੇ ਉੱਤੇ ਆਲਰੇਡੀ ਖਰਚ ਦਿੱਤਾ ਹੈ, ਹਰਨਾਂਡੇਸ ਨੂੰ ਦਿੱਤਾ ਹੈਗਾ ਆ। ਜਦੋਂ ਕਿ ਜਿਹੜੀ ਬਹਾਵ ਆ ਉਹਨ ਕੋਈ ਵੀ ਪੈਸਾ ਇਦਾਂ ਦੀ ਆਰਗੇਨਾਈਜੇਸ਼ਨ ਤੋਂ ਨਹੀਂ ਲਿਆ ਹੈਗਾ। ਇੱਕ ਹੋਰ ਗਰੁੱਪ ਆ ਬੋਲਡ ਅਮਰੀਕਾ, ਜਿਹਦੀ ਫੰਡਿੰਗ ਜਿਹੜੀ ਹੈਗੀ ਆ ਯੂਨਾਈਟਿਡ ਡੈਮੋਕ੍ਰੈਟਿਕ ਪ੍ਰੋਜੈਕਟ ਵੱਲੋਂ, ਉਹਨੇ 1.7 ਮਿਲੀਅਨ ਡਾਲਰ ਇਸ ਰੇਸ ਦੇ ਉੱਤੇ ਹਰਨਾਂਡੇਸ ਦੇ ਹੱਕ ਦੇ ਵਿੱਚ ਖਰਚ ਕੀਤਾ ਹੈਗਾ। ਕਲੈਕਟਿਵਲੀ 4.1 ਮਿਲੀਅਨ ਡਾਲਰ ਇਸ ਰੇਸ ਦੇ ਉੱਤੇ ਜਿਹੜਾ ਇਹਨਾਂ ਗਰੁੱਪਸ ਨੇ ਖਰਚ ਕੀਤਾ ਹੈਗਾ, ਜਿਹਦੇ ਚੋਂ 3.7 ਮਿਲੀਅਨ ਡਾਲਰ ਹਰਨਾਂਡੇਸ ਦੀ ਕੈਂਪੇਨ ਤੇ ਆਇਸ਼ਾ ਬਹਾਵ ਤੇ 4 ਲੱਖ। ਹੁਣ ਤੁਸੀਂ ਦੇਖ ਲਓ ਵੀ ਮੁਕਾਬਲਾ ਕਿੰਨਾ ਕਾ। ਸੋ US ਤੇ ਇਜ਼ਰਾਈਲੀ ਜੰਗ ਜਿਹੜੀ ਚੱਲ ਰਹੀ ਆ, ਉਹ ਵੀ ਇਸ ਇਸ਼ੂ ਦੇ ਵਿੱਚ, ਇਸ ਇਲੈਕਸ਼ਨ ਦੇ ਵਿੱਚ ਮੇਨ ਜਿਹੜਾ ਇਸ਼ੂ ਬਣਿਆ ਹੋਇਆ ਹੈਗਾ ਆ। ਤੇ ਜਿਹੜੀ ਐਸ਼ਾ ਬਹਾਵ ਆ ਉਹਨੂੰ ਪੰਜਾਬੀ ਬਹੁਤ ਵੱਡੀ ਗਿਣਤੀ 'ਚ ਸਪੋਰਟ ਕਰ ਰਿਹਾ। ਕਾਰਨ ਕੀ ਆ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਬਿੱਲ ਆਇਆ ਸੀ ਕੈਲੀਫੋਰਨੀਆ ਦੇ ਵਿੱਚ, ਉਹਦੀ ਪੂਰੀ ਉਹਨੂੰ ਸਪੋਰਟ ਕੀਤੀ ਸੀ। ਦੂਸਰੇ ਨੰਬਰ ਤੇ ਉਹ ਕਹਿੰਦੀ ਆ ਵੀ ਮੈਂ ਮਿਨੋਰਟੀਜ਼ ਦੇ ਹੱਕ ਦੇ ਵਿੱਚ ਖੜਦੀ ਹੈਗੀ ਆ। ਸੋ ਇਹ ਤੁਸੀਂ ਦੇਖੋ ਵੀ ਇੰਨੀਆਂ ਵੱਡੇ ਜਿਹੜੇ ਗਰੁੱਪ ਆ ਮਿਲੀਅਨਸ ਆਫ ਡਾਲਰ ਕਰਦੇ, ਤਾਂ ਤੁਸੀਂ ਉਹਨਾਂ ਨਾਲ ਕਿੱਦਾਂ ਫਾਈਟ ਕਰੋਗੇ। ਪਿਛਲੇ ਜਿਹੜੀ ਜੂਨ 'ਚ ਇਲੈਕਸ਼ਨ ਹੋਈ ਸੀ, ਤੁਹਾਨੂੰ ਪਤਾ ਹੀ ਆ ਵੀ ਜਸਮੀਤ ਬੈਂਸ ਖੜੀ ਸੀ ਸੈਂਟਰਲ ਵੈਲੀ ਦੇ ਵਿੱਚ, ਤੇ ਉਹ ਲੂਜ਼ ਕਰ ਗਈ। ਸੋ ਇਸ ਵਾਰੀ ਜਿਹੜਾ ਮੌਕਾ ਆ ਨਾ, ਇਹ ਨਾ ਗਵਾਓ। ਕੋਈ ਇੱਕ ਅੱਧਾ ਜਿਹੜਾ ਤੁਹਾਡਾ ਕਾਂਗਰਸ ਵੂਮਨ ਜਾਂ ਕਾਂਗਰਸਮੈਨ ਤੁਹਾਡੇ ਹੱਕ 'ਚ ਹੋਣਾ ਚਾਹੀਦਾ, ਜਿਹੜਾ ਕਿ ਖੜ ਕੇ ਜਿਹੜੀ ਤੁਹਾਡੇ ਹੱਕ ਦੀ ਗੱਲ ਕਰ ਸਕੇ। ਜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਜਿਹੜਾ ਅਸੈਂਬਲੀ 'ਚੋਂ ਨਾ ਪਾਸ ਹੁੰਦਾ, ਸੈਨੇਟ 'ਚੋਂ ਨਾ ਪਾਸ ਹੁੰਦਾ, ਜਿਹੜਾ ਗਵਰਨਰ ਆ ਕੈਲੀਫੋਰਨੀਆ ਦਾ, ਉਹ ਠੀਕ ਆ ਵੀ ਉਹ ਬੈਕ ਸਟੈਪ ਕਰ ਗਿਆ, ਉਹਨੂੰ ਸਾਈਨ ਨਹੀਂ ਕੀਤਾ।
ਪਰ ਉਸੇ ਬਿੱਲ ਦਾ ਇੰਨਾ ਜ਼ਿਆਦਾ ਵਾਸ਼ਿੰਗਟਨ ਪੋਸਟ ਹੋਰ ਅਖਬਾਰਾਂ ਦੇ ਵਿੱਚ ਰੌਲਾ ਪਿਆ, ਉਹਦੇ ਕਰਕੇ ਹੀ ਆ ਸਾਰੇ ਜਿਹੜੇ ਗੈਂਗਸਟਰ ਆ ਕੈਲੀਫੋਰਨੀਆ ਦੇ ਵਿੱਚੋਂ ਫੜੇ ਗਏ ਆ। ਨਹੀਂ ਤਾਂ ਤੁਹਾਨੂੰ ਸਾਨੂੰ ਸਾਰਿਆਂ ਨੂੰ ਉਹਨਾਂ ਨੇ ਤੁਹਾਤੋਂ ਪੈਸੇ ਲੁੱਟਣੇ ਸੀ ਔਰ ਆਪਣੇ ਬੰਦੇ ਦਿੰਦੇ ਵੀ ਰਹੇ ਹੈਗੇ ਆ। ਸੋ ਮੌਕਾ ਸੰਭਾਲਿਆ ਕਰੋ। ਹਰ ਇੱਕ ਦੇ ਕੋਲ ਜਿੱਧਰ ਵੋਟ ਆਈ ਹੈਗੀ ਆ, ਇਹ ਬੇ ਏਰੀਏ ਦਾ ਜਿਹੜਾ ਖਾਸ ਕਰਕੇ ਪਲੈਜ਼ੈਂਟਨ, ਡਬਲਨ, ਲਿਵਰਮੋਰ, ਹੇਵਰਡ, ਫਰੀਮੌਂਟ, ਨਿਊਯਾਰਕ, ਇਸ ਏਰੀਏ ਦੇ ਵਿੱਚ ਜਿਨ੍ਹਾਂ ਦੀ ਵੋਟ ਹੈਗੀ ਆ, ਅੱਜ ਲਾਸਟ ਡੇ ਆ। ਸੋ ਪਿੱਛੇ ਨਾ ਰਹੋ। ਸੋ ਸਾਡਾ ਕਹਿਣ ਦਾ ਮਤਲਬ ਇਹੀ ਹੁੰਦਾ, ਆਪਣੀ ਕਮਿਊਨਿਟੀ ਨੂੰ ਦੱਸਣਾ ਵੀ ਭਾਈ ਟਾਈਮ ਹੈਗਾ ਆ, ਮੁੜ ਕੇ ਫਿਰ ਬਾਅਦ ਦੇ ਵਿੱਚ ਪਛਤਾਣ ਦਾ ਕੋਈ ਵੀ ਫਾਇਦਾ ਨਹੀਂ ਹੋਣਾ ਹੈਗਾ ਆ। ਸੋ 14th ਡਿਸਟ੍ਰਿਕਟ ਦੇ ਜਿਹੜੇ ਲੋਕ ਆ, ਉਹ ਅੱਜ ਇਲੈਕਸ਼ਨ ਜਿਹੜੀ ਆ ਇਸ ਵਿੱਚ ਵੋਟ ਪਾਉਣ ਜਾ ਰਹੇ ਆ। ਇੱਕ ਵਾਰੀ ਫੇਰ ਮੈਂ ਜੇ ਏਰੀਆ ਦੱਸਦਾ, ਮੋਸਟਲੀ ਇਹ ਅਲਾਮੀਡਾ ਕਾਉਂਟੀ ਦਾ ਏਰੀਆ, ਜਿਹਦੇ ਵਿੱਚ ਹੇਵਰਡ, ਲਿਵਰਮੋਰ, ਪਲੈਜ਼ੈਂਟਨ, ਯੂਨੀਅਨ ਸਿਟੀ ਹੈਗੇ ਆ। ਸੋ ਈਵਨ ਵਾਸ਼ਿੰਗਟਨ ਪੋਸਟ ਵਰਗੀ ਅਖਬਾਰ ਨੇ ਵੱਡਾ ਆਰਟੀਕਲ ਆਇਆ ਵੀ AIPAC ਹੈਜ਼ ਏ ਨਿਊ ਟਾਰਗੇਟ ਟੂ ਐਗਜ਼ਰਟ ਇਨਫਲੂਐਂਸ ਓਵਰ ਡੈਮੋਕ੍ਰੇਟਸ। $2.5 ਮਿਲੀਅਨ ਉਹਨਾਂ ਨੇ ਮਲੀਸਾ ਹਰਨਾਂਡਜ਼ ਤੇ ਖਰਚ ਕਰ ਦਿੱਤਾ, ਆਇਸ਼ਾ ਬਹਾਵ ਦੇ। ਹੁਣ ਇਦਾਂ ਹੀ ਉਹ ਜਿਹੜਾ ਡਾਕਟਰ ਅਬਦੁਲ ਸੀ ਮਿਸ਼ੀਗਨ ਦੇ ਵਿੱਚ, ਉਹਦੇ ਅਗੇਂਸਟ ਮਿਲੀਅਨਸ ਆਫ ਡਾਲਰ ਜਿਹੜਾ AIPAC ਨੇ ਸਪੈਂਡ ਕੀਤਾ ਸੀ, ਪਰ ਉਹ ਉੱਥੇ ਪ੍ਰਾਇਮਰੀ ਜਿੱਤ ਗਿਆ ਸੀਗਾ। ਸੋ ਇਹ ਜਿਹੜੀ ਇਲੈਕਸ਼ਨ ਆ, ਇਹ ਆਇਸ਼ਾ ਬਹਾਵ ਦੇ ਲਈ ਜਾਂ ਮਿਨੋਰਟੀਜ਼ ਦੇ ਲਈ ਜਾਂ ਸਿੱਖਾਂ ਦੇ ਲਈ ਬਹੁਤ ਇੰਪੋਰਟੈਂਟ ਆ। ਹਾਲਾਂਕਿ ਮੈਂ ਵੀ ਉਸ ਦੇ ਬਹੁਤ ਸਾਰੇ ਜਿਹੜੇ ਪੁਆਇੰਟਸ ਆ ਉਹਨਾਂ ਦੇ ਨਾਲ ਐਗਰੀ ਨਹੀਂ ਕਰਦਾ ਹੈਗਾ ਤੇ ਜਿਹੜਾ ਸਟੈਂਡ ਹੈਗਾ ਆਇਸ਼ਾ ਬਹਾਵ ਦਾ, ਪਰ ਤੁਸੀਂ ਓਵਰਆਲ ਪਿਕਚਰ ਦੇਖੋ ਤਾਂ ਕਿ ਜਿਹੜੀ ਤੁਹਾਡੀ ਕਮਿਊਨਿਟੀ ਦੀ ਤੁਹਾਡੀ ਗੱਲ ਜਿਹੜੀ ਆ ਉਹ US ਦੇ ਕਾਂਗਰਸ ਦੇ ਵਿੱਚ ਕੋਈ ਕਰਨ ਵਾਲਾ ਬੰਦਾ ਜਾਂ ਬੀਬੀ ਹੋਵੇ, ਤੇ ਤੁਹਾਡਾ ਹੁਣ ਫਰਜ਼ ਬਣਦਾ ਆ ਆਪਣੇ ਸਾਰੇ ਹੀ ਰਿਸ਼ਤੇਦਾਰ ਜਿਹੜੇ ਆ, ਦੋਸਤ ਮਿੱਤਰ, ਉਹਨਾਂ ਨੂੰ ਕਾਲਾਂ ਕਰੋ ਜਿਨ੍ਹਾਂ ਨੇ ਵੋਟ ਨਹੀਂ ਪਾਈ, ਉਹ ਅੱਜ ਵੋਟ ਪਾ ਦੇਣ। ਲਾਸਟ ਡੇਟ ਹੈਗੀ ਆ, ਘਰਾਂ ਦੇ ਵਿੱਚ ਵੈਲਟਸ ਆ ਚੁੱਕੇ ਹੈਗੇ ਆ। ਜੀ ਬਿਲਕੁਲ।